ਅਸੀਂ ਜੀ ਉਮੀਦ ਹੈ ਸਾਰੇ ਸਿਰਫ ਈਦ ਨਾਲ ਹੋਣਗੇ। ਤੇ ਜਨਾਬ ਈਦ ਦਾ ਤੀਸਰਾ ਦਿਨ ਸਾਰੇ ਦੋਸਤਾਂ ਨੂੰ ਈਦ ਦੀ ਬਹੁਤ ਬਹੁਤ ਖੁਸ਼ੀ ਮੁਬਾਰਕ ਹੋਵੇ। ਅੱਲਾਹ ਤਾਲਾ ਸਭ ਦੇ ਵਾਸਤੇ ਆਸਾਨੀਆਂ ਪੈਦਾ ਕਰੇ। ਤੇ ਅੱਜ ਜਨਾਬ ਮੈਂ ਆਪਣੇ ਖੇਤਾਂ ਦੀ ਬਜਾਏ ਨਾ ਖੜਾ ਹਾਂ ਕੈਲਾਸ਼ ਪਾਰਕ ਮਿਲਟ ਟਾਊਨ। ਤੇ ਇਹ ਕੈਲਾਸ਼ ਪਾਰਕ ਜਿਹੜਾ ਨਾ ਕੈਲਾਸ਼ ਫੈਕਟਰੀ ਆ ਫੈਸਲਾਬਾਦ ਵਿੱਚ ਬਹੁਤ ਬੜਾ ਨਾਮ ਹੈ। ਇਸ ਕੈਲਾਸ਼ ਫੈਕਟਰੀ ਨੇ ਇਸ ਦੀ ਡਿਵੈਲਪਮੈਂਟ ਕਰਵਾਈ ਨਸੀਮ ਸਾਦਕ ਸਾਹਿਬ ਦੇ ਦੌਰ ਦੇ ਵਿੱਚ। ਤੇ ਹਾਲੇ ਵੀ ਉਹਨੂੰ ਫੰਡਸ ਵਗੈਰਾ ਇੱਥੇ ਲਾਉਂਦੇ ਨੇ। ਬਹੁਤ ਖੂਬਸੂਰਤ ਤੇ ਮਿਲਟ ਟਾਊਨ ਦਾ ਪਾਰਕ ਆ ਤੇ ਔਰ ਕਾਫੀ ਬੜਾ ਨੇ। ਤੇ ਪਹਿਲੇ ਇਹਦਾ ਤੁਹਾਨੂੰ ਅਸੀਂ ਮੈਂ ਜ਼ਰਾ ਵਿਊ ਕਰਾਉਣਾ। ਤੇ ਮਾਸ਼ਾਅੱਲਾ ਬੜੇ ਅੱਛੇ ਇਹਦੇ ਵਿੱਚ ਦਰਖਤ ਆ, ਛਾਂ ਵਾਲੇ ਦਰਖਤ ਹੈ ਤੇ ਸੀਟਾਂ ਵਗੈਰਾ ਲੱਗੀਆਂ ਹੈ ਤੇ ਖੂਬਸੂਰਤੀ ਵਾਲੇ ਪੌਦੇ ਵੀ ਹੈ। ਫੁੱਟਬਾਲ ਦਾ ਗਰਾਊਂਡ ਹੈ, ਉੱਪਰ ਨਾਲ ਜਨਾਬ ਝੂਲੇ ਬਣੇ ਨੇ ਦੋ ਸਾਈਡ ਦੇ ਉੱਤੇ। ਤੇ ਇਹ ਜਨਾਬ ਇੱਕ ਫਾਈਬਰ ਦਾ ਇਹਨੂੰ ਤੁਸੀਂ ਛਪਰਾ ਕਹਿ ਸਕਦੇ ਹੋ, ਢਾਰਾ ਕਹਿ ਸਕਦੇ ਹੋ। ਤੇ ਇਹ ਦਰਮਿਆਨ ਦੇ ਵਿੱਚ ਉਹ ਇੱਕ ਬਾਰਾਦਰੀ ਵੀ ਬਣੀ ਹੈ ਤੇ ਸੀਟਾਂ ਵਗੈਰਾ ਬਣੀਆਂ ਤੇ ਗਰਾਸੀ ਗਰਾਊਂਡ ਨੇ ਸਾਰੇ। ਮਾਸ਼ਾਅੱਲਾ ਬਹੁਤ ਅੱਛਾ ਹੈ। ਮਿਲਟ ਟਾਊਨ ਵਾਸਤੇ ਇੱਕ ਨਾ ਨਿਅਮਤ ਆ ਇਹ ਪਾਰਕ ਜਿਹੜਾ। ਲੇਕਿਨ ਅਫਸੋਸ ਹੁੰਦਾ ਕਿ ਮੈਂ ਸੁਬਾਹ ਦਾ ਟਾਈਮ ਆ ਇੱਥੇ ਆ ਕੇ ਖੜ੍ਹਾ ਤੇ ਬੜਾ ਨਾ ਦੁੱਖ ਹੋਇਆ ਇੱਕ ਚੀਜ਼ ਦੇਖ ਕੇ। ਇੱਥੇ ਸਫਾਈ ਦੀ ਸੂਰਤ ਹਾਲ ਜਿਹੜੀ ਨਾ ਉਹ ਬਹੁਤ ਜ਼ਿਆਦਾ ਖ਼ਰਾਬ। ਤੇ ਇੱਥੇ ਆਮ ਤੌਰ 'ਤੇ ਨਾ ਨੌਜਵਾਨ ਨਸਲ ਜਿਹੜੀ ਆਉਂਦੀ ਹੈ ਤੇ ਬੜੀ ਉਮਰ ਦੇ ਲੋਕ ਜਿਹੜੇ ਨੇ ਉਹ 'ਤੇ ਟਰੈਕ 'ਤੇ ਸੈਰ ਵਗੈਰਾ ਕਰਦੇ ਨੇ, ਵਾਕ ਵਗੈਰਾ ਕਰਦੇ ਨੇ। ਤੇ ਆਮ ਤੌਰ ਤੇ ਨਾ ਬਹੁਤੀ ਤਾਦਾਦ ਜਿਹੜੀ ਤੇ ਨੌਜਵਾਨਾਂ ਦੀ ਹੁੰਦੀ ਆ। ਤੇ ਸਫਾਈ ਦਾ ਤੁਸੀਂ ਹਾਲ ਦੇਖੋ ਕਿ ਇੱਥੇ ਇੰਨਾ ਕੁ ਪੂਰੇ ਗਰਾਊਂਡ ਦੇ ਵਿੱਚ, ਪੂਰੇ ਪਾਰਕ ਦੇ ਵਿੱਚ ਬੇਤਹਾਸ਼ਾ ਸ਼ਾਪਰ, ਰੈਪਰ ਤੇ ਡਿਸਪੋਜ਼ੇਬਲ ਗਲਾਸ ਤੇ ਇਸ ਤਰ੍ਹਾਂ ਦੀਆਂ ਚੀਜ਼ਾਂ ਪਈਆਂ। ਤੁਸੀਂ ਗੌਰ ਕਰੋ ਦੂਰ ਤੀਕਰ ਤੁਹਾਨੂੰ ਜਨਾਬ ਪੂਰੇ ਗਰਾਊਂਡ ਦੇ ਵਿੱਚ, ਪੂਰੇ ਪਾਰਕ ਦੇ ਵਿੱਚ ਨਾ ਇਹ ਸਫਾਈ ਦੀ ਸੂਰਤ ਹਾਲ ਜਿਹੜੀ ਨਾ ਉਹ ਇਸ ਤਰ੍ਹਾਂ ਦੀ ਖਰਾਬ ਨਜ਼ਰ ਆਏਗੀ। ਤੇ ਆ ਦੇਖੋ ਕਿੰਨਾ ਕੁ ਰੈਪਰ ਔਰ ਛਾਪਰ ਪਿਆ। ਤੇ ਅਸੀਂ ਸਕੂਲਾਂ ਦੇ ਵਿੱਚ ਨਾ ਦੂਸਰੀ ਤੀਸਰੀ ਕਲਾਸ ਨੂੰ ਇੱਕ ਹਦੀਸ ਜਿਹੜੀ ਨਾ ਉਹ ਸਾਡੇ ਪੜ੍ਹਾਈ ਜਾਂਦੀ ਹੈ, ਅਤਹੂਰ ਸ਼ਤਰੁਲ ਈਮਾਨ, ਕਿ ਸਫਾਈ ਈਮਾਨ ਦਾ ਹਿੱਸਾ। ਲੇਕਿਨ ਇਹ ਹਦੀਸ ਦੇ ਫਲਸਫੇ ਨੂੰ ਅਸੀਂ ਅੱਜ ਤੱਕ ਨਹੀਂ ਸਮਝਿਆ। ਇਹਨੂੰ ਸਿਰਫ ਸਾਡੀ ਨਿਸਾਬੀ ਕਿਤਾਬਾਂ ਦਾ ਅਸੀਂ ਇਹਨੂੰ ਹਿੱਸਾ ਹੀ ਬਣਾਇਆ। ਤੇ ਇਸ ਹਦੀਸ ਦੇ ਫਲਸਫੇ ਨੂੰ ਸ਼ਾਇਦ ਤਰੱਕੀ ਯਾਫਤਾ ਤੇ ਯੂਰਪ ਦੇ ਮੁਲਕਾਂ ਨੇ ਸਮਝਿਆ। ਉੱਥੇ ਤੁਸੀਂ ਤਸੱਵਰ ਵੀ ਨਹੀਂ ਕਰ ਸਕਦੇ ਕਿ ਕਿਸੇ ਪਬਲਿਕ ਪਲੇਸ ਦੇ ਉੱਤੇ, ਕਿਸੇ ਗਰਾਊਂਡ ਦੇ ਵਿੱਚ, ਕਿਸੇ ਪਾਰਕ ਦੇ ਵਿੱਚ, ਕਿਸੇ ਰੋਡ ਦੇ ਉੱਤੇ ਇਸ ਤਰ੍ਹਾਂ ਇੰਨੇ ਰੈਪਰ, ਇੰਨੀ ਗੰਦਗੀ ਜਾਂ ਇੰਨਾ ਕੂੜਾ ਕਰਕਟ ਹੋਵੇ। ਤੇ ਦੁੱਖ ਵਾਲੀ ਗੱਲ ਇਹ ਹੈ ਕਿ ਇਹ ਤੁਸੀਂ ਦੇਖ ਲਓ ਕਿ ਸਾਹਮਣੇ ਸਿਰਫ 2 ਕਦਮ ਦੇ ਉੱਤੇ ਗਰਮੀ ਪਈ ਆ ਔਰ ਪੂਰੇ ਪਾਰਕ ਦੇ ਸਾਈਡਾਂ ਦੇ ਉੱਤੇ ਜਨਾਬ ਇਹਨਾਂ ਨੇ ਡਰਮੀਆਂ ਵਗੈਰਾ ਰੱਖੀਆਂ ਉਹ ਕੂੜਾ ਕਰਕਟ ਸਿੱਟਣ ਵਾਸਤੇ, ਰੈਪਰ ਸਿੱਟਣ ਵਾਸਤੇ। ਤੇ ਲੇਕਿਨ ਸਾਡੀ ਜਿਹੜੀ ਨੌਜਵਾਨ ਨਸਲ ਨਾ ਇਹ ਸਫਾਈ ਦੀ ਸੂਰਤ ਹਾਲ ਦੇਖ ਕੇ ਉਹਦੀ ਗੈਰ ਜ਼ਿੰਮੇਦਾਰੀ ਤੇ ਅਮਲੀ ਤਰਬੀਅਤ ਦੇ ਫੁਕਤਾਨ ਦਾ ਨਜ਼ਾਰਾ ਨਜ਼ਰ ਆਉਂਦਾ। ਤੇ ਅਸੀਂ ਨਾ ਬੜੀ ਪਰੇਸ਼ਾਨ ਹਾਲਤ ਹੈ। ਤੇ ਮੈਂ ਸਮਝਦਾ ਕਿ ਸਾਡੀ ਜਿਹੜੀ ਤਾਲੀਮੀ ਪਾਲਿਸੀ ਨਾ ਉਹਦੇ 'ਚ ਕੋਈ 4 ਸਾਲ ਪਹਿਲੇ ਨਾ ਇੱਕ ਡਾਲੀ ਗਈ ਕਿ ਬੱਚੇ ਦੇ ਕੋਲੋਂ ਨਾ ਸਕੂਲ ਦੇ ਵਿੱਚ ਸਫਾਈ ਨਹੀਂ ਕਰਾਉਣੀ। ਉਹਦੇ ਜਿਹੜੀ ਨਾ ਇੱਜ਼ਤ ਨਫਸ ਮਜਰੂਹ ਹੁੰਦੀ ਆ, ਉਹ ਬੱਚਾ ਆਪਣੇ ਆਪ ਨੂੰ ਸ਼ਾਇਦ ਘਟੀਆ ਸਬਰ ਕਰਦਾ ਸਫਾਈ ਦੀ ਵਜ੍ਹਾ ਨਾਲ। ਤੇ ਮੇਰਾ ਖਿਆਲ ਹੈ ਕਿ ਇਹ ਸਾਡੀ ਉਹ ਤਾਲੀਮੀ ਪਾਲਿਸੀ ਜਿਹੜਾ ਨਾ ਇਹ ਉਹਦੇ ਨਤੀਜੇ ਜਿਹੜੇ ਨਾ ਉਹ ਬਰਾਮਦ ਹੋ ਰਿਹਾ ਹੈ।